ਯਾਨੀ ਕਿ ਪੰਜਾਬ ਦਾ ਬੈਂਕ ਆ, ਪੰਜਾਬ ਦੇ ਸ਼ਹਿਰ 'ਚ, ਅਤੇ ਉੱਥੇ ਲਿਖਿਆ ਜੀ ਸਾਡੇ ਜਿਹੜੇ ਬੰਦੇ ਆ ਜਿਹੜੇ ਫੋਨ 'ਤੇ ਗੱਲ ਕਰਦੇ ਆ, ਜਿਹੜੇ ਕਸਟਮਰ ਸਪੋਰਟ ਵਾਲੇ ਹੁੰਦੇ ਆ, ਉਹ ਯਾਨੀ ਕਿ ਹੁਣ ਇੰਗਲਿਸ਼ ਅਤੇ ਉਰਦੂ ਤੋਂ ਇਲਾਵਾ ਪਸ਼ਤੋ ਅਤੇ ਸਿੰਧੀ 'ਚ ਵੀ ਗੱਲ ਕਰ ਲੈਂਦੇ ਆ, ਪੰਜਾਬੀ ਦਾ ਵਿੱਚ ਜ਼ਿਕਰ ਨਹੀਂ ਸੀਗਾ। ਦੇਖੋ ਅਰੁਣ ਬਾਈ, ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਤਾਂ ਸਾਡਾ ਆਪਦਾ। ਹਾਂਜੀ ਬਈ ਅਸੀਂ ਸਾਡੇ ਵਿੱਚ ਜਿਹੜਾ ਮੁਹਾੜੀ ਕੋਈ ਨਹੀਂ, ਸਾਡੇ ਵਿੱਚ ਕੋਈ ਲੀਡਰ ਕੋਈ ਨਹੀਂ, ਹਾਂਜੀ ਸਾਡੇ ਵਿੱਚ ਕੋਈ ਆਵਾਜ਼ ਉਠਾਣੇ ਵਾਲਾ ਕੋਈ ਨਹੀਂ। ਬਈ ਜਿੰਨਾ ਚਿਰ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਤੇ ਉੱਤੋਂ ਕਿਸੇ ਨੂੰ ਕੀ ਆ ਵੀ ਉਹ ਸਾਨੂੰ ਐਵੇਂ ਹੀ ਉਹ ਸਪੋਰਟ ਕੀਤੀ ਜਾਵੇ। ਬਿਲਕੁਲ ਇੱਦਾਂ ਹੀ ਆ। ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਆ। ਅਸੀਂ ਇਸ ਚੈਨਲ ਦੇ ਰਾਹੀਂ ਇੱਕ ਛੋਟਾ ਜਿਹਾ ਸਟੈਪ ਲਿਆ ਵਾ, ਬਿਲਕੁਲ ਬਈ ਇਸ ਪੰਜਾਬੀ ਜ਼ਬਾਨ ਨੂੰ ਮਰਨ ਤੋਂ ਬਚਾ ਲਿਆ ਜਾਵੇ, ਪੰਜਾਬੀ ਕਲਚਰ ਨੂੰ, ਪੰਜਾਬੀ ਲਿਬਾਸ ਨੂੰ, ਹਾਂਜੀ ਪੰਜਾਬੀ ਤਹਿਜ਼ੀਬ ਨੂੰ, ਇਹਨੂੰ ਬਚਾਇਆ ਜਾਵੇ। ਤੇ ਇਦਾਂ ਦੀਆਂ ਆਵਾਜ਼ਾਂ ਹੋਰ ਜਗ੍ਹਾ ਤੋਂ ਵੀ ਉੱਠਣੀਆਂ ਚਾਹੀਦੀਆਂ। ਜਾਂ ਕੋਈ ਅੱਲਾ ਦਾ ਬੰਦਾ ਇਦਾਂ ਦਾ ਹੋਵੇ ਕਿ ਉਹ ਸਾਨੂੰ, ਸਾਡਾ ਲੀਡਰ ਆ ਜਾਵੇ, ਉਹ ਸਾਨੂੰ ਲੀਡ ਕਰੇ ਵੀ ਭਾਈ ਮੇਰੇ ਨਾਲ ਟੁਰੋ ਤੇ ਆਪਾਂ ਇਸ ਜ਼ਬਾਨ ਵਾਸਤੇ ਕੁਛ ਨਾ ਕੁਛ ਕਰਦੇ ਹਾਂ। ਹਕੂਮਤ ਦੇ ਵੀ ਤਰਲੇ ਕੋਈ ਕਰਦੇ ਹਾਂ, ਬਾਕੀ ਜਿਹੜੇ ਅਦਾਰੇ ਹੈਗੇ ਆ ਉਹਨਾਂ ਦਾ ਮਿੰਨਤ ਤਰਲਾ ਵੀ ਕਰਦੇ ਹਾਂ, ਜਿਹੜੇ ਪੰਜਾਬੀ ਦੇ ਲਿਖਾਰੀ ਹੈਗੇ ਆ ਉਹਨਾਂ ਦੇ ਮਿੰਨਤ ਤਰਲਾ, ਸ਼ਾਇਰ ਜਿਹੜੇ ਨੇ, ਇੱਦਾਂ ਗੱਲ ਬਣਦੀ ਹੁੰਦੀ ਆ। ਕਤਰੇ ਕਤਰੇ ਨਾਲ ਕਹਿੰਦੇ ਦਰਿਆ ਬਣਦਾ।